ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਪੁੱਛਾਂਗੇ ਪੰਜਾਬ ਦਾ ਹਾਲ ਜਾਂ ਹੋਰ ਭਾਰਤ ਦੇ ਹਿੱਸਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਰਜੀਤ ਸਿੰਘ ਸੂਬੇਦਾਰ ਤੇ ਪਰਿਵਾਰ, ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਗੁਰਦੀਪ ਸਿੰਘ ਵਿਰਦੀ, ਕਲੋਵਿਸ ਤੋਂ ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੁੱਬਾ ਸਿਟੀ ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਸ ਤੋਂ ਦਲਵੀਰ ਸਿੰਘ ਗਿੱਲ, ਲਾਈਵੁੱਕ ਤੋਂ ਬਿੱਲਾ ਸੰਘੇੜਾ, ਸੈਨੋਜੇ ਤੋਂ ਪ੍ਰਿਤਪਾਲ ਸਿੰਘ ਜੀ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ ਜੀ, ਕੁਛ ਕੁ ਖਬਰਾਂ ਜਿਹੜੀਆਂ ਸੁਰਖੀਆਂ ਨੇ ਜੀ ਅਖਬਾਰਾਂ ਦੀਆਂ, ਉਹਨਾਂ 'ਤੇ ਆਪਾਂ ਝਾਤ ਮਾਰਦੇ ਹਾਂ। ਵਾਦੀ ਦੀ ਗੱਲ ਆਪਾਂ ਕਰਦੇ ਹਾਂ, ਜੋ ਵੀ ਉੱਥੇ ਕੁਛ ਹੁੰਦਾ। ਵਾਦੀ ਵਿੱਚ 5 ਮੁਕਾਬਲੇ ਹੋਏ ਤੇ 7 ਹਲਾਕ ਜੀ। ਬਿਲਕੁਲ ਜਿਹੜੇ ਹਾਲਾਤ ਨੇ ਜੀ ਉਹ ਕਾਬੂ ਹੇਠ ਨਹੀਂ ਆ ਰਹੇ ਜੀ, ਸਹੀ ਪੁੱਛੋ ਤਾਂ। ਔਰ ਜੰਮੂ ਕਸ਼ਮੀਰ ਦੇ ਵਿੱਚ ਪੁੰਛ ਦੇ ਵਿੱਚ ਇੱਕ ਜਿਹੜੀ ਮਿੰਨੀ ਸੈਕਟਰੀਏਟ ਬਣ ਰਿਹਾ ਜੀ, ਉਹਦੇ ਕੋਲੇ 2 ਥਾਵਾਂ ਦੇ ਉੱਤੇ ਲੁਕੇ ਹੋਏ 4 ਅੱਤਵਾਦੀਆਂ ਦੇ ਨਾਲ ਜਿਹੜਾ ਜੀ ਮੁਕਾਬਲਾ ਹੋਇਆ। 3 ਜਿਹੜੇ ਜੀ ਇਹਨਾਂ 'ਚੋਂ ਮਾਰੇ ਗਏ, ਜਦੋਂ ਕਿ ਇੱਕ ਪੁਲਿਸ ਵਾਲਾ ਵੀ ਜਿਹੜਾ ਜੀ ਉਹ ਵੀ ਮਾਰਿਆ ਗਿਆ। ਔਰ ਪੁਲਿਸ ਅਧਿਕਾਰੀਆਂ ਸਣੇ 6 ਹੋਰ ਜਿਹੜੇ ਜੀ ਉਹ ਫੱਟੜ ਹੋਏ ਨੇ। ਕਸ਼ਮੀਰ ਦੇ ਵਿੱਚ ਕੰਟਰੋਲ ਰੇਖਾ ਤੇ ਭਾਰਤ ਦੇ ਵਿੱਚ ਘੁਸਪੈਠ ਦੀਆਂ 3 ਕੋਸ਼ਿਸ਼ਾਂ ਜਿਹੜੀਆਂ ਜੀ ਉਹ ਨਾਕਾਮ ਕੀਤੀਆਂ ਗਈਆਂ ਨੇ। ਫੌਜ ਨੇ 4 ਜਿਹੜੇ ਵਿਅਕਤੀ ਨੇ ਉਹਨਾਂ ਨੂੰ ਮਾਰਿਆ। ਵਾਦੀ ਦੇ ਵਿੱਚ ਹਿੰਸਾ ਦਾ ਦੌਰ ਜਿਹੜਾ ਉਹ ਵੀ ਜਾਰੀ ਹੈ ਜੀ। ਪੁਲਵਾਮਾ ਦੇ ਵਿੱਚ ਸੁਰੱਖਿਆ ਦਸਤਿਆਂ ਤੇ ਲੋਕਾਂ ਦੇ ਵਿਚਕਾਰ ਝੜਪਾਂ ਜਿਹੜੀਆਂ ਹੋਈਆਂ, ਦਰਜਨਾਂ ਲੋਕ ਜਿਹੜੇ ਨੇ ਜੀ ਉਹ ਜ਼ਖਮੀ ਹੋਏ ਨੇ। ਸ਼੍ਰੀਨਗਰ ਦੇ ਕੁਝ ਇਲਾਕਿਆਂ ਦੇ ਵਿੱਚ ਕਰਫਿਊ ਤੇ ਪਾਬੰਦੀਆਂ ਜਿਹੜੀਆਂ ਜੀ ਉਹ ਜਾਰੀ ਨੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਘੁਸਪੈਠ ਤੇ ਜਿਹੜੀ ਇਹ ਘਟਨਾਵਾਂ ਨੇ, ਇਹ ਦੋਨੋਂ ਆਪਸ ਦੇ ਵਿੱਚ ਇਹਨਾਂ ਦਾ ਲਿੰਕ ਜਿਹੜਾ ਦੋਨਾਂ ਦਾ ਦੱਸਿਆ ਗਿਆ ਜੀ ਕਿ ਕੁਝ ਘੁਸਪੈਠ ਕਰਕੇ ਆਣ ਵੜੇ ਸਨ, ਜਿਨ੍ਹਾਂ ਦਾ ਮੁਕਾਬਲਾ ਇਹ ਹੋਇਆ ਜੀ ਪੁੰਛ ਖੇਤਰ ਦੇ ਵਿੱਚ। ਔਰ ਕੁਝ ਜਿਹੜੇ ਮਾਰੇ ਗਏ ਨੇ ਉਹ ਘੁਸਪੈਠ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੇ ਸਨ। ਕੁਝ ਵੀ ਹੋਵੇ ਜੀ, ਵਾਦੀ ਜਿਹੜੀ ਹੈ ਜੀ ਉਸੇ ਤਰੀਕੇ ਦੇ ਨਾਲ ਅਜੇ ਵੀ ਤੱਤੀ ਜਿਹੜੀ ਹਵਾ ਉੱਥੇ ਚੱਲ ਰਹੀ ਆ ਔਰ ਰੁਕਣ ਦਾ ਨਾਂ ਨਹੀਂ ਜਿਹੜਾ ਜੀ ਉਹ ਲੈ ਰਹੀ। ਔਰ ਜਿਹੜੇ ਸੀਜ਼ਨ ਦੇ ਦਿਨ ਹੁੰਦੇ ਨੇ ਉਹ ਇੱਕ ਇੱਕ ਕਰਕੇ ਤੁਸੀਂ ਕਹਿ ਲਓ ਕਿ ਤਕਰੀਬਨ ਸਮਾਪਤ ਹੋਣ ਕੰਢੇ ਨੇ। ਇਹ ਸੀਜ਼ਨ ਉਹ ਹੁੰਦਾ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਟੂਰਿਸਟ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਂਦੇ ਨੇ ਤੇ ਉੱਥੇ ਛੋਟੇ ਛੋਟੇ ਆਪਣੇ ਕਾਰੋਬਾਰ ਚਲਾਉਂਦੇ ਜਿਹੜੇ ਲੋਕ ਨੇ ਉਹ ਸਾਲ ਭਰ ਦਾ ਆਪਣਾ ਇੰਤਜ਼ਾਮ ਜਿਹੜਾ ਜੀ ਰੋਟੀ ਪਾਣੀ ਦਾ ਕਰ ਲੈਂਦੇ ਨੇ ਇਹਨਾਂ ਜਿਹੜੇ ਸੈਲਾਨੀ ਨੇ ਉਹਨਾਂ ਤੋਂ। ਪਰ ਉੱਥੇ ਤੁਹਾਨੂੰ ਪਤਾ ਜੀ ਕਰਫਿਊ ਵਰਗੇ ਹਾਲਾਤ ਇਹੋ ਜਿਹੇ ਨੇ, ਉੱਧਰ ਨੂੰ ਮੂੰਹ ਕੋਈ ਨਹੀਂ ਕਰ ਰਿਹਾ ਜੀ। ਬਿਲਕੁਲ ਜੀ, ਸੁਣਦੇ ਹੁੰਦੇ ਸੀਗੇ ਕਿ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਸੀਗਾ ਅੱਜ ਤੋਂ 30-32 ਸਾਲ ਪਹਿਲਾਂ, ਤੇ ਹੁਣ ਉੱਥੇ ਦੇ ਆਬਾਦੀ ਦੇ ਵੀ ਇਸ ਤਰ੍ਹਾਂ ਦੇ ਹੀ ਸੁਣਨ ਨੂੰ ਮਿਲਦੇ ਆ। ਤੇ ਅੱਗੇ ਆਪਾਂ ਪੰਜਾਬ ਵਿਧਾਨ ਸਭਾ ਦੀ ਗੱਲ ਕਰੀਏ ਕਿ ਉਸ ਦਾ ਜਿਹੜਾ ਸੈਸ਼ਨ ਚੱਲ ਰਿਹਾ, ਉਸ ਦਾ ਦਿਨ ਅੱਜ ਜਿਹੜਾ ਅਹਿਮ ਹੋਊਗਾ। ਬਿਲਕੁਲ ਜੀ, ਅੱਜ ਬੜਾ ਅਹਿਮ ਦਿਨ ਆ ਜੀ, ਕਿਉਂਕਿ ਜਿਹੜਾ ਬੇਵਿਸ਼ਵਾਸੀ ਦਾ ਮਤਾ ਲਿਆਂਦਾ ਜੀ ਕਾਂਗਰਸ ਨੇ, ਉਹਦੇ ਉੱਤੇ ਬਹਿਸ ਜਿਹੜੀ ਹੈ ਜੀ ਅੱਜ ਹੋਣੀ ਆ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਮਤਾ ਲਿਆਂਦਾ ਸੀਗਾ। ਚਰਨਜੀਤ ਸਿੰਘ ਚੰਨੀ ਹੋਰਾਂ ਦੀ ਬੜੀ ਕਿਰਕਿਰੀ ਜਿਹੜੀ ਹੈ ਜੀ ਉਹ ਪਿਛਲੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਹੋਈ ਸੀ ਤੇ ਉਹਦਾ ਵੀਡੀਓ ਕਲਿੱਪ ਜਿਹੜਾ ਜੀ ਉਹ ਕੱਢ ਕੇ ਉਹਨੂੰ ਵਾਇਰਲ ਕਰਕੇ ਅਕਾਲੀ ਦਲ ਨੇ ਜਿਹੜੀ ਹੈ ਜੀ ਉਹ ਤੋਏ ਤੋਏ ਕਰਾਈ ਸੀਗੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ। ਵਿਧਾਨ ਸਭਾ ਦਾ ਮੌਜੂਦਾ ਸੈਸ਼ਨ ਆਖਰੀ ਸੈਸ਼ਨ ਆ ਜੀ, ਜਿਹੜੀ ਵਿਧਾਨ ਸਭਾ ਚੱਲ ਰਹੀ ਆ ਉਹਦਾ, ਇਸ ਕਰਕੇ ਵੀ ਇਹ ਅਹਿਮ ਆ। ਜਿਹੜੀ ਕਾਂਗਰਸ ਪਾਰਟੀ ਹੈ ਜੀ ਉਹ ਕੋਸ਼ਿਸ਼ ਕਰ ਰਹੀ ਆ ਕਿ ਲੋਕਾਂ ਦੀ ਜਿਹੜੀ ਹੈ ਜੀ ਉਹ ਗੱਲ ਕਰਕੇ ਆਪਣੀ ਭੱਲ ਜਿਹੜੀ ਆ ਉਹ ਦੁਬਾਰਾ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੀ ਆ। ਹਾਲਾਂਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਵਿਰੋਧੀ ਧਿਰ ਹੈ ਜੀ ਉਹ ਸੁਪਰ ਫਲॉप ਰਹੀ ਹੈ ਜੀ। ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਫੇਲ ਜਿਹੜੀ ਹੈ ਜੀ ਉਹ ਰਹੀ ਆ। ਤਾਂ ਉਹਦੇ ਵੱਲੋਂ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਜਾਰੀ ਨੇ। ਇਹਦੇ ਵਿੱਚੋਂ ਸਿਰਫ ਇੱਕ ਗੱਲ ਜਿਹੜੀ ਨਿਕਲ ਸਕਦੀ ਆ ਕਿ ਜਿਹੜਾ ਇਹ ਬੇਵਿਸ਼ਵਾਸੀ ਦਾ ਮਤਾ ਲਿਆਂਦਾ ਗਿਆ, ਇਹਦੇ ਵਿੱਚ ਬਹਿਸ ਜਿਹੜੀ ਹੈ ਜੀ ਹੋ ਸਕਦੀ ਹੈ। ਬਹਿਸ ਦੇ ਵਿੱਚ ਜਿਹੜੇ ਉਠਾਏ ਜਾਣ ਵਾਲੇ ਮੁੱਦੇ ਨੇ, ਕਿਸਾਨਾਂ ਦੇ ਮੁੱਦੇ, ਕਿਸਾਨ ਖੁਦਕੁਸ਼ੀਆਂ ਦੇ ਮੁੱਦੇ, ਪੰਜਾਬ ਦੇ ਵਿੱਚ ਵਧੇ ਨਸ਼ਿਆਂ ਦੇ ਮੁੱਦੇ, ਪੰਜਾਬ ਦੇ ਵਿੱਚ ਮਾੜੀ ਹੋ ਰਹੀ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ, ਇਹ ਸਾਰੇ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਘੇਰਨ ਦਾ ਭਰਪੂਰ ਯਤਨ ਕੀਤਾ ਜਾਊਗਾ। ਸਰਕਾਰ ਜਿਹੜੀ ਹੈ ਜੀ ਉਹਦੇ ਵੀ ਆਪਣੇ ਵੱਲੋਂ ਫੁੱਲ ਤਿਆਰੀ ਜਿਹੜੀ ਹੈ ਜੀ ਇਹਦੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ।
ਤਾਂ ਕਿ ਅਸਲ ਮੁੱਦਿਆਂ ਦੇ ਵੱਲ ਕਾਂਗਰਸ ਨੂੰ ਆਉਣ ਹੀ ਨਾ ਦਿੱਤਾ ਜਾਵੇ ਤੇ ਉਹਨੂੰ ਜਿਹੜਾ ਜੀ ਦੂਜੇ ਮੁੱਦਿਆਂ ਦੇ ਵਿੱਚ ਉਲਝਾ ਲਿਆ ਜਾਵੇ। ਇਹਦੇ ਵਾਸਤੇ ਵੱਖੋ ਵੱਖਰੀਆਂ ਡਿਊਟੀਆਂ ਜਿਹੜੀਆਂ ਜੀ ਉਹ ਲਾਈਆਂ ਗਈਆਂ ਨੇ। ਜਿਹੜੇ ਕੁਝ ਜ਼ਿਆਦਾ ਬੜਬੋਲੇ ਹੈਗੇ ਨੇ ਵਲਟੋਹੇ ਵਰਗੇ, ਉਹਨਾਂ ਦੀਆਂ ਜਿਹੜੀਆਂ ਜੀ ਡਿਊਟੀਆਂ ਰਹਿਣਗੀਆਂ ਕਿ ਉਹ ਪ੍ਰਵੋਕ ਕਰਕੇ ਜਿਹੜੇ ਕਾਂਗਰਸ ਵਾਲੇ ਨੇ ਉਹਨਾਂ ਨੂੰ ਆਪਾਂ ਜਿਹੜਾ ਜੀ ਉਹ ਗਵਾਚਣ ਦੇ ਵਿੱਚ ਉਹਨਾਂ ਦੀ ਸਪੋਰਟ ਕਰਨ ਕਿ ਉਹ ਆਪਣੇ ਆਪ ਤੋਂ ਆਪਾਂ ਜਿਹੜਾ ਜੀ ਉਹ ਖੋ ਲੈਣ ਤੇ ਫਿਰ ਕੁਝ ਹੋਰ ਬੋਲ ਦੇਣ, ਜਿਹਦਾ ਲਾਹਾ ਜਿਹੜਾ ਜੀ ਉਹ ਸੱਤਾਧਾਰੀ ਧਿਰ ਲੈਣਾ ਚਾਹੂਗੀ। ਸੱਤਾਧਾਰੀ ਧਿਰ ਨੇ ਵਿਪ ਜਿਹੜਾ ਜੀ ਉਹ ਜਾਰੀ ਕੀਤਾ ਹੋਇਆ। ਕੋਈ ਮੁਸ਼ਕਲ ਤਾਂ ਨਹੀਂ ਆਉਣ ਲੱਗੀ। ਬੇਸ਼ੱਕ ਇਸ ਵੇਲੇ ਇੰਦਰਬੀਰ ਸਿੰਘ ਬੁਲਾਰੀਆ, ਪ੍ਰਗਟ ਸਿੰਘ ਤੇ ਤੀਸਰੀ ਨਵਜੋਤ ਕੌਰ ਸਿੱਧੂ ਹੋਰਾਂ ਦੀ ਬਾਗੀ ਸੁਰ ਜਿਹੜੀ ਆ ਜੀ ਉਹ ਜਾਰੀ ਆ। ਜੇ 3 ਵੋਟਾਂ ਨਹੀਂ ਵੀ ਪੈਂਦੀਆਂ ਤਾਂ ਵੀ ਕੋਈ ਵੱਡੀ ਮੁਸ਼ਕਲ ਜਿਹੜੀ ਖੜੀ ਨਹੀਂ ਹੋਣ ਲੱਗੀ। ਹਾਂ, ਮੁਸ਼ਕਲ ਇੱਕ ਗੱਲ ਤੇ ਖੜੀ ਹੋ ਸਕਦੀ ਆ, ਜਿਹੜਾ ਪ੍ਰਗਟ ਸਿੰਘ ਹੋਰਾਂ ਦਾ ਬਿਆਨ ਆਇਆ ਕਿ ਅੱਧੀ ਦਰਜਨ ਦੇ ਕਰੀਬ ਜਿਹੜੇ MLA ਨੇ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਨੇ, ਇਹ ਅਕਾਲੀ MLA ਨੇ। ਹੁਣ ਵਿਧਾਨ ਸਭਾ ਦੇ ਸੈਸ਼ਨ ਤੋਂ ਐਨ ਪਹਿਲਾਂ ਇਹ ਜਿਹੜਾ ਜੀ ਬਿਆਨ ਆਉਣਾ ਇਹ ਕਈ ਪੱਖਾਂ ਤੋਂ ਧਿਆਨ ਜਿਹੜਾ ਜੀ ਉਹ ਮੰਗਦਾ। ਸੋ ਅਹਿਮ ਦਿਨ ਰਹੂਗਾ ਜੀ ਅੱਜ ਦੀ ਵਿਧਾਨ ਸਭਾ ਦਾ। ਬਾਕੀ ਚੀਰਫਾੜ ਜਿਹੜੀ ਆ ਜੀ ਉਹ ਕੱਲ ਕਰਾਂਗੇ। ਬਿਲਕੁਲ ਜੀ, ਬਹੁਤਾ ਤਾਂ ਕੁਛ ਹੋਏ ਨਹੀਂ, ਹੋਣ ਵੀ ਨਹੀਂ ਦੇਣਾ। ਤੇ ਅੱਗੇ ਆਪਾਂ ਗੱਲ ਕੀਤੀ ਸੀਗੀ ਵਾਹਗਾ ਦੇ ਵਿੱਚ ਜਿਹੜੀ ਰੈਲੀ ਹੋਣੀ ਸੀ, ਉੱਥੇ ਕਿਸਾਨਾਂ ਦਾ ਜਿਹੜਾ ਲਈ ਮੈਨੀਫੈਸਟੋ ਆ ਜਿਹੜਾ ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਐਲਾਨ ਕੀਤੇ ਆ, ਬਾਕੀ ਪਾਰਟੀਆਂ ਨੂੰ ਮੁਸੀਬਤਾਂ ਖੜੀਆਂ ਕੀਤੀਆਂ। ਬਿਲਕੁਲ ਜੀ, ਐਕਚੁਅਲੀ ਜਿਹੜਾ ਕੁਝ ਜਿਹੜੇ ਐਲਾਨ ਹੋਏ ਨੇ, ਜਿਹੜਾ ਚੋਣ ਮੈਨੀਫੈਸਟੋ ਆ, ਜੇ ਉਹਦੀਆਂ ਕੁਝ ਅਹਿਮ ਜਿਹੜੀਆਂ ਚੀਜ਼ਾਂ ਨੇ ਉਹਦੇ ਉੱਤੇ ਗੱਲ ਕਰੀਏ। ਇੱਕ ਤਾਂ ਸਰ ਛੋਟੂ ਰਾਮ ਹੋਰਾਂ ਵਾਲਾ ਜਿਹੜਾ ਜੀ ਫਾਰਮੂਲਾ ਕਿ ਜੇ ਕਿਸੇ ਨੇ ਮੂਲ ਜਿੰਨਾ ਲਿਆ, ਮੰਨ ਲਓ 100 ਰੁਪਈਆ ਕਿਸੇ ਨੇ ਕਰਜ਼ਾ ਲਿਆ, ਜੇ ਉਹ 100 ਰੁਪਈਆ ਵਿਆਜ ਦੇ ਰੂਪ ਦੇ ਵਿੱਚ ਦੇ ਚੁੱਕਿਆ ਤਾਂ ਉਹ ਕਰਜ਼ਾ ਜਿਹੜਾ ਜੀ ਉਹ ਮੁਆਫ ਸਮਝਿਆ ਜਾਊਗਾ। ਜਿਹੜਾ ਆੜ੍ਹਤੀਆਂ ਦਾ ਕਰਜ਼ਾ ਜੀ ਉਹਦੀ ਹੱਦ ਮਿੱਥੀ ਗਈ ਆ ਕਿ ਇਦੋਂ ਵੱਧ ਵਿਆਜ ਜਿਹੜਾ ਜੀ ਉਹ ਨਹੀਂ ਲੈ ਸਕਦੇ। ਇਹਦੇ ਨਾਲ ਨਾਲ ਜਿਹੜੇ ਕਿਸਾਨਾਂ ਨੂੰ 12 ਘੰਟੇ ਬਿਜਲੀ, ਆਟਾ ਦਾਲ ਸਕੀਮ ਜਾਰੀ ਰੱਖਣ ਵਾਲੀ ਗੱਲ ਜਿਹੜੀ ਆਖੀ ਗਈ ਆ। ਹਾਲਾਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਪੈਸੇ ਦੇ ਉੱਤੇ ਨਿਰਭਰ ਨੇ। ਪੈਸਾ ਕਿੱਥੋਂ ਆਊਗਾ, ਸੋਰਸ ਜਿਹੜੇ ਉਹ ਕੀ ਹੋਣਗੇ, ਇਹਦਾ ਕੁਝ ਡਿਸਕਲੋਜ਼ ਜਿਹੜਾ ਉਹ ਨਹੀਂ ਕੀਤਾ ਗਿਆ। ਪਰ ਜਿਹੜੀ ਗੱਲ ਇੱਕ ਅਹਿਮ ਇਹਦੇ ਵਿੱਚ ਹੈ ਕਿ 4 ਜਿਹੜੇ ਇਸ ਵੇਲੇ ਮੰਤਰੀ ਨੇ, ਜਿਹਦੇ ਵਿੱਚ ਤੋਤਾ ਸਿੰਘ ਹੋਰੀ ਸ਼ਾਮਲ ਨੇ, ਇਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰੀ ਸ਼ਾਮਲ ਨੇ, ਇਹਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰੀ ਸ਼ਾਮਲ ਨੇ ਤੇ ਇਹਦੇ ਵਿੱਚ ਸਿਕੰਦਰ ਸਿੰਘ ਮਲੂਕਾ ਸ਼ਾਮਲ ਨੇ। ਇਹਨਾਂ 4 ਨੂੰ ਜਵਾਬਦੇਹ ਜਿਹੜਾ ਜੀ ਉਹ ਬਣਾਇਆ ਜਾਊਗਾ। ਇਹ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਗਿਆ ਕਿ ਇਹਨਾਂ ਦੇ ਖਿਲਾਫ ਕਮਿਸ਼ਨ ਜਿਹੜਾ ਜੀ ਉਹ ਬਿਠਾਇਆ ਜਾਊਗਾ। ਬਿਠਾ ਕੇ ਜਾਂਚ ਕੀਤੀ ਜਾਊਗੀ ਕਿ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਦੇ ਵਾਸਤੇ ਇਹਨਾਂ ਲੋਕਾਂ ਦਾ ਕਿੰਨਾ ਰੋਲ ਹੈ। ਤੇ ਇਹ ਵੀ ਆਖਿਆ ਗਿਆ ਜੀ ਕਿ ਜੇ ਇਹ ਦੋਸ਼ੀ ਪਾਏ ਜਾਂਦੇ ਨੇ ਤਾਂ ਇਹਨਾਂ ਦੀ ਜਾਇਦਾਦ ਜਿਹੜੀ ਆ ਉਹ ਕੁਰਕ ਕਰ ਲਈ ਜਾਊਗੀ, ਜਿਹੜੀ ਉਹਨਾਂ ਨੇ ਹੇਰਾ ਫੇਰੀ ਦੇ ਨਾਲ ਬਣਾਈ ਹੈ। ਇਹ ਅਹਿਮ ਜਿਹੜੀ ਹੈ ਜੀ ਵੱਧ ਕਹੀ ਜਾ ਸਕਦੀ ਹੈ ਕਿਉਂਕਿ ਇਹ ਰਿਟਨ ਦੇ ਵਿੱਚ ਚੋਣ ਮੈਨੀਫੈਸਟੋ ਦੇ ਵਿੱਚ ਜਿਹੜਾ ਜੀ ਉਹ ਲਿਆਂਦਾ ਗਿਆ। ਹੁਣ ਜਿਹੜੀਆਂ ਕਿਸਾਨੀ ਦੇ ਨਾਲ ਰਿਲੇਟਡ ਗੱਲਾਂ ਇਸ ਚੋਣ ਮੈਨੀਫੈਸਟੋ ਦੇ ਵਿੱਚ ਕਹੀਆਂ ਗਈਆਂ ਨੇ, ਬੇਸ਼ੱਕ ਇਹ ਇੱਕ ਮੈਨੀਫੈਸਟੋ ਆ ਜੇ, ਇਹਨਾਂ ਨੂੰ ਇੰਪਲੀਮੈਂਟ ਕਰਨਾ ਐਡਾ ਸੌਖਾ ਨਹੀਂ ਹੋਊਗਾ। ਪਰ ਇੱਦਾਂ ਜ਼ਰੂਰ ਹੈ ਕਿ ਕਾਂਗਰਸ ਤੇ ਅਕਾਲੀ ਦਲ ਤੋਂ ਕਿਸਾਨਾਂ ਦੇ ਜਿਹੜੇ ਮੁੱਦੇ ਸੀਗੇ ਉਹ ਇੱਕ ਕਿਸਮ ਦੇ ਨਾਲ ਖੋਹ ਲਏ ਆ। ਉਹ ਚਾਹੇ 24 ਘੰਟੇ ਦੇ ਵਿੱਚ ਫਸਲ ਚੁੱਕਣ ਤੇ 72 ਘੰਟੇ ਦੇ ਵਿੱਚ ਜਿਹੜੀ ਹੈ ਜੀ ਕਿਸਾਨਾਂ ਨੂੰ ਪੇਮੈਂਟ ਦੇਣ ਦਾ ਵਾਅਦਾ ਕੀਤਾ ਗਿਆ ਹੋਵੇ, ਚਾਹੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਲੋਕਾਂ ਦੀ ਉਹ ਵਾਪਸ ਕਰਨ ਵਾਲੀ ਗੱਲ ਹੋਵੇ, ਸਾਰਾ ਕੁਝ ਹੀ ਤਕਰੀਬਨ ਉਹਦੇ ਵਿੱਚ ਲੈਂਦਾ ਜੀ। ਅਜੇ ਦੋਨਾਂ ਦੂਜੀਆਂ ਪਾਰਟੀਆਂ ਦਾ ਮੈਨੀਫੈਸਟੋ ਨਹੀਂ ਆਇਆ। ਹੁਣ ਜੇ ਉਹ ਇਹ ਗੱਲਾਂ ਰੱਖਦੇ ਨੇ ਤਾਂ ਆਮ ਆਦਮੀ ਪਾਰਟੀ ਕਹੂਗੀ ਜੀ ਸਾਡੀ ਨਕਲ ਮਾਰੀ ਆ। ਜੇ ਕੋਈ ਵੱਖਰਾ ਕਰਦੇ ਨੇ ਤੇ ਵੱਖਰਾ ਉਹ ਕੀ ਲੈ ਕੇ ਆਉਣਗੇ, ਕਿਉਂਕਿ ਮੁੱਦੇ ਤਾਂ ਤਕਰੀਬਨ ਇਹਦੇ ਵਿੱਚ ਉਹਨਾਂ ਨੇ ਸਾਰੇ ਕਵਰ ਕਰ ਲਏ ਜੀ। ਹੋਊਗਾ ਤਾਂ ਇਸ ਤਰ੍ਹਾਂ ਦਾ ਰਲਦਾ ਮਿਲਦਾ, ਕਹਿਣਗੇ ਜੀ ਕੋਈ ਨਾ ਕੋਈ ਬੰਦਾ ਆ ਜਿਹਨੇ ਦੱਸ ਦਿੱਤੇ ਸਾਡੇ ਮੁੱਦੇ ਤੇ। ਅੱਗੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਕਿ ਐਜੂਕੇਸ਼ਨ ਦਾ ਤਾਂ ਬਹੁਤ ਮੰਦਾ ਹਾਲ ਆ ਪੰਜਾਬ ਦੇ ਵਿੱਚ। ਤੇ ਆਦਰਸ਼ ਸਕੂਲ ਖੋਲ੍ਹੇ ਗਏ ਸੀਗੇ ਜੀ, ਆਦਰਸ਼ ਸਕੂਲ ਯੋਜਨਾ ਬਣਾਈ ਗਈ ਸੀਗੀ, ਪਰ ਉਹ ਸਕੂਲ ਆਦਰਸ਼ ਸਕੂਲ ਨਹੀਂ ਬਣ ਸਕੇ। ਐਕਚੁਅਲੀ ਜਦੋਂ ਆਦਰਸ਼ ਸਕੂਲ ਇਹ ਬਣਨੇ ਸ਼ੁਰੂ ਹੋਏ ਸੀਗੇ, ਜੇ ਯਾਦ ਹੋਵੇ ਸਰੋਤਿਆਂ ਨੂੰ ਯਾਦ ਹੋਊਗਾ, ਮੈਂ ਕਈ ਵਾਰੀ ਇਹ ਕਿਹਾ ਸੀਗਾ ਜੀ ਕਿ ਇਹਦੇ ਵਿੱਚ ਕੁਝ ਵੱਡੇ ਘਰਾਣੇ ਜਿਹੜੇ ਨੇ ਇਹ ਉਹਨਾਂ ਨੂੰ ਜ਼ਮੀਨਾਂ ਦੇਣ ਦਾ ਤਰੀਕਾ ਆ ਬਹੁਤ ਵੱਡਾ ਇੱਕ
ਘਰਾਣਾ ਹੈ ਜੀ ਜਿਹਦੇ ਚੈਨਲ ਨੇ ਟੀਵੀ ਦੇ, ਇਹ ਉਹਨਾਂ ਨੂੰ ਕੰਟਰੈਕਟ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ। ਹੈਰਾਨੀ ਵਾਲੀ ਗੱਲ ਇਹ ਆ ਜੀ ਕਿ ਇਦਾਂ ਦਾ ਸੌਦਾ ਜਿਹੜਾ ਜੀ ਉਹ ਕਿਵੇਂ ਕੋਈ ਚੈਨਲਾਂ ਵਾਲੇ ਜਿਹੜੇ ਨੇ ਜੀ ਜਾਂ ਵੱਡੇ ਘਰਾਣੇ ਚਲਾਉਣਗੇ ਕੋਈ ਘਾਟੇ ਬੰਦਾ ਸੌਦਾ ਲੈ ਕੇ। ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਜੀ ਕਿ ਇੱਥੇ ਜਿਹੜੇ ਬੱਚੇ ਨੇ ਉਹਨਾਂ ਦੀ ਬਿਹਤਰ ਐਜੂਕੇਸ਼ਨ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਹੁਣ ਬਿਹਤਰ ਐਜੂਕੇਸ਼ਨ ਤਾਂ ਜਿਹੜੀ ਜੀ ਉਹ ਗਈ, ਪੰਚਾਇਤਾਂ ਨੂੰ ਜ਼ਮੀਨਾਂ ਜਿਹੜੀਆਂ ਜੀ ਉਹ ਵਾਪਸ ਕਰ ਰਹੀ ਹੈ ਸਰਕਾਰ। 128 ਸਕੂਲ ਖੋਲ੍ਹਣ ਦੇ ਸੁਪਨੇ ਜਿਹੜੇ ਨੇ ਜੀ ਉਹਨੂੰ ਨਿੱਜੀ ਜਿਹੜੇ ਜਿਨ੍ਹਾਂ ਨੂੰ ਦਿੱਤਾ ਗਿਆ ਸੀਗਾ ਉਹਨਾਂ ਨੇ ਠੂਠਾ ਦਿਖਾਤਾ ਜੀ। ਹੁਣ ਤੱਕ 33 ਆਦਰਸ਼ ਸਕੂਲਾਂ ਦੇ ਵਿੱਚੋਂ 10 ਦੇ ਜਿਹੜੇ ਭਾਈਵਾਲ ਸੀਗੇ ਜੀ ਉਹ ਪਿੱਛਾ ਛੁਡਾ ਗਏ ਨੇ। ਇਹਨਾਂ ਸਕੂਲਾਂ ਨੂੰ ਚਲਾਉਣ ਦੇ ਵਾਸਤੇ ਹੁਣ ਸੰਬੰਧਿਤ ਸਬ ਡਿਵੀਜ਼ਨ ਤੇ SDM ਦੀ ਅਗਵਾਈ ਦੇ ਹੇਠ ਸਥਾਨਕ ਕਮੇਟੀਆਂ ਜਿਹੜੀਆਂ ਜੀ ਉਹ ਬਣਾ ਕੇ ਡੰਗ ਟਪਾਇਆ ਜਾ ਰਿਹਾ। ਇਹਨਾਂ ਦੀ ਹਾਲਤ ਇਹ ਹੋ ਗਈ ਹੈ ਜੀ ਕਿ ਇਸ ਵੇਲੇ ਸਰਕਾਰੀ ਸਕੂਲਾਂ ਨਾਲੋਂ ਵੀ ਮੰਦਾ ਹਾਲ ਜਿਹੜਾ ਉਹ ਹੋ ਗਿਆ। 1979 ਦੇ ਵਿੱਚ ਆਦਰਸ਼ ਸਕੂਲ ਬਣਾਉਣ ਦੇ ਅੱਧ ਵਾਟੇ ਰਹਿ ਗਏ ਸੁਪਨੇ ਨੂੰ ਸੁਰਜੀਤ ਕਰਨ ਦੇ ਵਾਸਤੇ 2008 ਦੇ ਵਿੱਚ ਸੂਬੇ ਦੇ ਹਰੇਕ ਬਲਾਕ ਦੇ ਵਿੱਚ ਇੱਕ ਆਦਰਸ਼ ਸਕੂਲ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਸੀਗਾ। ਇਹਨਾਂ ਸਕੂਲਾਂ ਦੇ ਵਿੱਚ ਗਰੀਬ ਤੇ ਬਲਾਕ ਦੇ ਨਾਲ ਸੰਬੰਧਿਤ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦਾ ਪ੍ਰਬੰਧ ਸੀਗਾ। ਸਕੂਲਾਂ ਲਈ 10 ਤੋਂ 15 ਏਕੜ ਜ਼ਮੀਨ ਜਿਹੜੀ ਸੀ ਪੰਚਾਇਤਾਂ ਤੋਂ ਮੁਫਤ ਦੇ ਵਿੱਚ 99 ਸਾਲਾ ਲੀਜ਼ ਦੇ ਉੱਤੇ ਲਈ ਗਈ ਸੀਗੀ। ਐਕਚੁਅਲੀ ਤੁਸੀਂ ਇਹ ਦੇਖਣਾ ਜੀ, ਬੇਸ਼ੱਕ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਜ਼ਮੀਨ ਉਹ ਵਾਪਸ ਕੀਤੀ ਜਾ ਰਹੀ ਹੈ ਜਿਹੜੇ ਖੁੱਲ੍ਹੇ ਨਹੀਂ ਗਏ। ਅੱਛਾ, ਜਿਹੜੀਆਂ ਬਿਲਡਿੰਗਾਂ ਬਣਾ ਲਈਆਂ ਗਈਆਂ ਖੋਲ੍ਹ ਗਏ ਉਹ ਜ਼ਮੀਨਾਂ ਉਹਨਾਂ ਨੇ ਵਾਪਸ ਨਹੀਂ ਦੇਣੀਆਂ ਜੀ। ਇਹ ਤਾਂ ਜ਼ਮੀਨਾਂ ਹੜੱਪਣ ਦੇ ਵਾਸਤੇ ਤੁਸੀਂ ਕਹਿ ਲਓ ਕਿ ਇੱਕ ਸਕੀਮ ਜਿਹੜੀ ਉਹ ਚਲਾਈ ਸੀਗੀ। ਅਦਰਵਾਈਜ਼ ਜਿਹੜਾ ਜੀ ਆਦਰਸ਼ ਸਕੂਲ ਜਿਹੜੇ ਸੀਗੇ ਜੀ ਜਾਂ ਜਿਹੜੇ ਮੈਰੀਟੋਰੀਅਸ ਸਕੂਲ ਖੋਲ੍ਹਣ ਦੀ ਗੱਲ ਕੀਤੀ ਗਈ ਸੀਗੀ ਉਹ ਛਲਾਵੇ ਤੋਂ ਬਿਨਾਂ ਹੋਰ ਕੱਖ ਨਹੀਂ ਸੀਗਾ। ਪੰਜਾਬ ਦਾ ਐਜੂਕੇਸ਼ਨ ਸਿਸਟਮ ਜਿਸ ਤਰੀਕੇ ਦੇ ਨਾਲ ਗਰਕ ਗਿਆ ਜਾਂ ਬਿਲਕੁਲ ਤਬਾਹ ਕਰ ਦਿੱਤਾ ਗਿਆ, ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਮਾਪਿਆਂ ਨੂੰ ਲੁੱਟਣ ਦੇ ਹਥਿਆਰ ਜਿਹੜੇ ਜੀ ਉਹ ਦੇ ਦਿੱਤੇ ਗਏ। ਇਹ ਸਾਰੀ ਸੋਚੀ ਸਮਝੀ ਇੱਕ ਸਕੀਮ ਦੇ ਤਹਿਤ ਕੀਤਾ ਗਿਆ ਕਿਉਂਕਿ ਪ੍ਰਾਈਵੇਟ ਸਕੂਲ ਹੈ ਕਿਹਨਾਂ ਦੇ ਨੇ ਜੀ, ਇਹਨਾਂ ਪੋਲੀਟੀਸ਼ੀਅਨਾਂ ਦੇ ਹੀ ਨੇ, ਚਾਹੇ ਉਹ ਸਿੱਧੇ ਰੂਪ ਦੇ ਵਿੱਚ ਤੇ ਚਾਹੇ ਅਸਿੱਧੇ ਰੂਪ ਦੇ ਵਿੱਚ। ਸੋ ਬਹੁਤੇ ਤਾਂ ਇਹਨਾਂ ਦੇ ਸਕੂਲ ਨੇ, ਇਸ ਕਰਕੇ ਉਹਨਾਂ ਦੇ ਵਾਸਤੇ ਹੀ ਇਹ ਰਾਹ ਜਿਹੜਾ ਜੀ ਉਹ ਪੱਧਰਾ ਕੀਤਾ ਗਿਆ, ਉਹਨਾਂ ਨੂੰ ਲੁੱਟਣ ਦੇ ਵਾਸਤੇ ਹੀ ਕਿ ਮਾਪਿਆਂ ਨੂੰ ਜਿਹੜਾ ਜੀ ਉਹ ਲੁੱਟੀ ਚੱਲੋ। ਨਾ ਬਸਤੇ ਹੌਲੇ ਹੋ ਰਹੇ ਨੇ ਤੇ ਨਾ ਜਿਹੜੇ ਆ ਜੀ ਉਹ ਖਰਚੇ ਘੱਟ ਹੋ ਰਹੇ ਨੇ ਮਾਪਿਆਂ ਦੇ ਜੀ। ਬਿਲਕੁਲ ਜੀ, ਜਿੰਨਾ ਚਿਰ ਲੋਕਾਂ ਨੂੰ ਯਾਦ ਨਹੀਂ ਆਉਂਦੀ ਤੇ ਇਸ ਤਰ੍ਹਾਂ ਇਹਨਾਂ ਨੇ ਲੁੱਟੀ ਹੁੰਦੇ ਰਹਿਣਾ। ਤੇ ਅੱਗੇ ਆਪਾਂ ਇੱਕ ਰੈਸਟ ਹਾਊਸ ਦੀ ਗੱਲ ਕਰੀਏ ਸੁਨਾਮ ਦੇ ਵਿੱਚ, ਬੜੀ ਅਜੀਬੋ ਗਰੀਬ ਜਿਹੀ ਖਬਰ ਆ ਜੀ ਕਿ ਉਸ ਦਾ ਜਿਹੜਾ ਖਰਚਾ ਆ ਉਹ 92,000 ਹੈ ਤੇ ਕਮਾਈ 1,800। ਐਕਚੁਅਲੀ ਅਕਸਰ ਜਿਹੜੀ ਗੱਲ ਚੱਲਦੀ ਹੈ ਨਾ ਜੀ ਵੀ ਪੰਜਾਬ ਦੇ ਉੱਤੇ ਕਰਜ਼ਾ ਕਿਵੇਂ ਚੜ ਗਿਆ ਜੀ। ਜਦੋਂ ਮੌਜੂਦਾ ਸਰਕਾਰ ਆਈ ਸੀ 51,000 ਕਰੋੜ ਰੁਪਏ ਦਾ ਖਰਚਾ ਸੀਗਾ, ਹੁਣ ਇਹ 1,35,000 ਕਰੋੜ ਦਾ ਖਰਚਾ ਜਿਹੜਾ ਜੀ ਉਹ ਕਿਵੇਂ ਹੋ ਗਿਆ। ਬਸ ਇੱਦਾਂ ਹੀ ਜਿਹੜਾ ਜੀ ਉਹ ਹੋ ਜਾਂਦਾ। ਜਿਹੜਾ ਵਿੱਤੀ ਸੰਕਟ ਦੇ ਵਿੱਚ ਘਿਰੀ ਹੋਈ ਜਿਹੜੀ ਪੰਜਾਬ ਸਰਕਾਰ ਹੈ ਜੀ, ਇੱਕ ਇਹਦਾ ਮਾਮਲਾ ਸਾਹਮਣੇ ਆਇਆ। ਸੁਨਾਮ ਰੈਸਟ ਹਾਊਸ ਦੇ ਜਿਹੜਾ ਰੱਖ ਰਖਾਅ ਦਾ ਖਰਚਾ ਹੈ ਜੀ, ਸਾਲਾਨਾ ਖਰਚਾ 92,000 ਰੁਪਈਆ ਔਰ ਕਮਾਈ ਇਹਦੀ 1,830 ਰੁਪਈਏ ਜਿਹੜੀ ਹੁੰਦੀ ਆ। ਇੱਕ ਵਿਧਾਇਕ ਨੇ ਜੀ ਭੁੱਚੋ ਮੰਡੀ ਤੋਂ, ਉਹਨੇ ਜਿਹੜੀ ਹੈ ਜੀ ਇਹਦੇ ਸਵਾਲ ਕੀਤਾ ਸੀਗਾ, ਜਿਹਦੇ ਵਾਸਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਜਿਹੜਾ ਜਨਮੇਜਾ ਸਿੰਘ ਸੇਖੋਂ ਆ, ਉਹਨੇ ਇਹ ਹੈਰਾਨੀਜਨਕ ਜਿਹੜਾ ਜੀ ਉਹ ਜਵਾਬ ਦਿੱਤਾ। ਉਹਨੇ ਇਹ ਸੁਨਾਮ ਰੈਸਟ ਹਾਊਸ ਦੇ ਬਾਰੇ ਦੇ ਵਿੱਚ ਜਿਹੜਾ ਕਿ 1 ਏਕੜ 5 ਕਨਾਲ ਤੇ 13 ਮਰਲਿਆਂ ਦੇ ਰਕਬੇ ਦੇ ਵਿੱਚ ਉਸਾਰਿਆ ਹੋਇਆ, 23 ਲੱਖ ਰੁਪਈਆ ਇਹਦੇ ਉੱਤੇ ਖਰਚ ਹੋਇਆ ਜੀ। ਮੰਤਰੀ ਕਹਿੰਦਾ ਜੀ ਕਿ ਇਸ ਰੈਸਟ ਹਾਊਸ ਦੇ ਵਿੱਚ ਇੱਕ ਚੌਕੀਦਾਰ ਤੇ ਇੱਕ ਪਾਰਟ ਟਾਈਮ ਸਵੀਪਰ ਕੰਮ ਕਰਦਾ। ਪਿਛਲੇ ਵਾਰੇ ਰੈਸਟ ਹਾਊਸ ਦੀ ਸਾਂਭ ਸੰਭਾਲ ਦੇ ਉੱਤੇ 92,000 ਰੁਪਈਆ ਖਰਚ ਹੋਇਆ ਸੀਗਾ। ਮੰਤਰੀ ਨੇ ਰੌਚਕ ਕਹਾਣੀ ਜਿਹੜੀ ਹੈ ਜੀ ਉਹ ਹੋਰ ਅੱਗੇ ਸੁਣਾਈ ਕਿ 15 ਦੇ ਦੌਰਾਨ ਸਿਰਫ 9 ਮਹਿਮਾਨ ਇਸ ਰੈਸਟ ਹਾਊਸ ਦੇ ਵਿੱਚ ਠਹਿਰੇ ਤੇ ਉਹਨਾਂ ਕੋਲੋਂ ਕਿਰਾਏ ਦੇ ਰੂਪ ਦੇ ਵਿੱਚ ਸਿਰਫ 1,830 ਰੁਪਈਏ ਜਿਹੜੇ ਸੀਗੇ ਉਹ ਲਏ ਗਏ। ਇਹ ਵੀ ਜਾਣਕਾਰੀ ਦਿੱਤੀ ਗਈ ਜੀ ਕਿ ਪਿਛਲੇ ਸਾਲ ਫਰਵਰੀ, ਮਈ ਤੇ ਜੂਨ, ਨਵੰਬਰ ਤੇ ਦਸੰਬਰ ਦੇ ਮਹੀਨਿਆਂ ਦੇ ਦੌਰਾਨ ਰੈਸਟ ਹਾਊਸ ਦੇ ਵਿੱਚ ਇੱਕ ਮਹਿਮਾਨ ਹੀ ਠਹਿਰਿਆ। ਅਕਤੂਬਰ ਦੇ ਵਿੱਚ 4 ਮਹਿਮਾਨ ਜਿਹੜੇ ਜੀ ਉਹ ਠਹਿਰੇ। ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਜੁਲਾਈ, ਅਗਸਤ ਤੇ ਸਤੰਬਰ ਮਹੀਨਿਆਂ ਦੇ ਦੌਰਾਨ ਇੱਕ ਵੀ ਮਹਿਮਾਨ ਜਿਹੜਾ ਜੀ ਉਹ ਇੱਥੇ ਨਹੀਂ ਠਹਿਰਿਆ। ਰੈਸਟ ਹਾਊਸ ਦੀ ਸਾਂਭ ਸੰਭਾਲ ਤੇ ਪ੍ਰਤੀ ਮਹੀਨਾ 7,700 ਰੁਪਈਆ ਜਿਹੜਾ ਜੀ ਉਹ ਖਰਚ ਆਉਂਦਾ। ਕਮਾਈ 153 ਰੁਪਈਏ ਜਿਹੜਾ ਜੀ ਉਹ ਆਉਂਦੀ ਆ। ਜੇ ਇਹੀ ਰੈਸਟ ਹਾਊਸ ਅੱਜ ਤੁਸੀਂ ਪ੍ਰਾਈਵੇਟ ਹੱਥਾਂ 'ਚ ਸੌਂਪ ਦਿਓ ਜੀ, ਕਿਸੇ ਨੂੰ ਠੇਕੇ ਦੇ ਉੱਤੇ ਦੇ ਦਿਓ, 100% ਉਹ ਆਪਣੀ ਰੋਟੀ ਜਿਹੜੀ ਆ ਜੀ ਉਹ ਕੱਢੂਗਾ ਤੇ ਸਰਕਾਰ ਨੂੰ ਵੀ ਕੁਛ ਨਾ ਕੁਛ ਦੇਊਗਾ। ਸਵਾਲ ਇਹ ਖੜਾ ਹੁੰਦਾ ਕਿ ਰੈਸਟ ਹਾਊਸਾਂ ਦੇ ਵਿੱਚ ਠਹਿਰਦੇ ਕੌਣ ਨੇ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ, ਜਿਹਦੀ ਜਾਣਕਾਰੀ ਨਾ ਤਾਂ ਵਿਧਾਨ ਸਭਾ 'ਚ ਕਿਸੇ ਨੇ ਪੁੱਛੀ ਆ ਤੇ ਨਾ ਕਿਸੇ ਮੰਤਰੀ ਨੇ ਦੇਣੀ ਆ। ਇਹ ਅਯਾਸ਼ੀ ਦੇ ਅੱਡੇ ਬਣੇ ਹੋਏ ਨੇ ਜੀ।
ਇਹ ਜਿਹੜੇ ਰੈਸਟ ਹਾਊਸਿਸ ਨੇ ਉੱਥੇ ਕਾਗਜ਼ਾਂ ਦੇ ਵਿੱਚ ਰਜਿਸਟਰਾਂ ਦੇ ਵਿੱਚ ਚੜਾਇਆ ਹੀ ਨਹੀਂ ਜਾਂਦਾ ਜੀ ਕਿ ਰੈਸਟ ਹਾਊਸਾਂ ਦੇ ਵਿੱਚ ਕੌਣ ਰਹਿਣ ਨੂੰ ਆਉਂਦੇ ਨੇ, ਕੌਣ ਰਾਤਾਂ ਕੱਟਣ ਲਈ ਆਉਂਦੇ ਨੇ ਜੀ। ਤਾਂ ਕਰਕੇ ਇਹ ਜਿਹੜੇ ਰੈਸਟ ਹਾਊਸ ਨੇ ਉਹਦੇ ਨੌਕਰ ਜਿਹੜੇ ਉਹ ਰੱਖ ਕੇ ਪੱਕੇ ਛੱਡੇ ਹੋਏ ਨੇ ਤਾਂ ਕਿ ਉਹ ਰੋਟੀ ਪਾਣੀ ਬਣਾ ਸਕਣ ਖਾਸ ਮਹਿਮਾਨਾਂ ਦਾ ਜਿਹੜੇ ਰਾਤਾਂ ਨੂੰ ਆਉਂਦੇ ਨੇ ਜੀ। ਹਾਂ ਬਿਲਕੁਲ ਜੀ, ਬੜੀਆਂ ਧਾਂਦਲੀਆਂ ਚੱਲ ਰਹੀਆਂ ਇੱਥੇ ਤਾਂ। ਫਿਰ ਅਤੇ ਅੱਗੇ ਆਪਾਂ ਤੁਸੀਂ ਇੱਕ ਇਸ਼ਾਰਾ ਕੀਤਾ ਸੀ ਪ੍ਰਗਟ ਸਿੰਘ ਦਾ, ਇਹ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਅੱਧੀ ਦਰਜਨ ਤੋਂ ਵੱਧ ਅਕਾਲੀ ਲੀਡਰ ਆ ਜਿਹੜੇ ਉਹ ਮੇਰੇ ਨਾਲ ਆ। ਕੀ ਹੈ ਇਸ ਦੀ ਵਿਸਥਾਰ ਦੇ ਵਿੱਚ? ਐਕਚੁਅਲੀ ਜੀ ਇਹ ਜਿਹੜੇ ਪ੍ਰਗਟ ਸਿੰਘ ਹੋਰੀ ਨੇ ਜਿਹੜੇ ਕਹਿ ਰਹੇ ਆ ਕਿ ਉਹਨਾਂ ਨੇ ਚੌਥਾ ਫਰੰਟ ਜਿਹੜਾ ਜੀ ਉਹ ਬਣਾਉਣਾ, ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਨਾਲ ਅੱਧੀ ਦਰਜਨ ਜਿਹੜੇ ਅਕਾਲੀ ਵਿਧਾਇਕ ਨੇ ਉਹ ਸੰਪਰਕ ਦੇ ਵਿੱਚ ਨੇ। ਉਹਨਾਂ ਨੇ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਜਿਹੜੇ ਨੇ ਉਹ ਵੀ ਕਾਹਲੇ ਨੇ ਇਸ ਗੱਲ ਦੇ ਵਾਸਤੇ ਕਿ ਉਹਨਾਂ ਦੇ ਫਰੰਟ ਦੇ ਵਿੱਚ ਜਿਹੜਾ ਜੀ ਉਹ ਆ ਜਾਣ। ਉਹਨਾਂ ਨੇ ਇਹ ਕਿਹਾ ਕਿ ਰਾਜਨੀਤਿਕ ਪਾਰਟੀ ਤੋਂ ਬਿਨਾਂ ਤਾਂ ਪੰਜਾਬ ਦੇ ਲੋਕਾਂ ਨੂੰ ਕੋਈ ਢੁਕਵਾਂ ਬਦਲ ਜਿਹੜਾ ਉਹ ਦਿੱਤਾ ਨਹੀਂ ਜਾ ਸਕਦਾ ਜੀ। ਉਹਨਾਂ ਨੇ ਇਹ ਕਿਹਾ ਜੀ ਕਿ ਐਕਚੁਅਲੀ ਇਹਦਾ ਜਿਹੜਾ ਦਫ਼ਤਰ ਵੀ ਬਣਾਉਣਾ ਤੇ ਢਾਂਚਾ ਬਣਾਉਣਾ, ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨ ਵਾਲੀ ਜਿਹੜੀ ਟੀਮ ਹੈ ਜੀ ਉਹ ਸਾਰੀ ਦੀ ਸਾਰੀ ਰੱਖੀ ਜਾ ਰਹੀ ਹੈ। ਪ੍ਰਗਟ ਸਿੰਘ ਹੋਰਾਂ ਨੇ ਇਹ ਕਿਹਾ ਜੀ ਕਿ ਜਿਹੜੀਆਂ ਚੰਗੇ ਕਿਰਦਾਰ ਵਾਲੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਅਸੀਂ ਸੰਪਰਕ ਦੇ ਵਿੱਚ ਹੈ। ਇਹਦੇ ਵਿੱਚ ਉਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਤੇ ਡਾਕਟਰ ਦਲਜੀਤ ਸਿੰਘ ਹੋਰਾਂ ਦਾ ਜ਼ਿਕਰ ਵੀ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਇਹ ਕਿਹਾ ਜੀ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਜੀ ਕਿ ਦਿਨ ਤਾਂ ਬਹੁਤ ਥੋੜ੍ਹੇ ਰਹਿੰਦੇ ਆ, ਫਿਰ ਤੁਸੀਂ ਇਹਦੇ ਦੌਰਾਨ ਕਿਵੇਂ ਇਹਦੀ ਜਿਹੜੀ ਹੈ ਜੀ ਢਾਂਚਾ ਵਿਕਸਿਤ ਕਰ ਲੋਗੇ, ਤਾਂ ਉਹਨਾਂ ਨੇ ਜਵਾਬ ਇਹ ਦਿੱਤਾ ਜੀ ਕਿ ਜਦੋਂ ਮੈਂ ਪਿਛਲੀ ਚੋਣ ਲੜੀ ਸੀ ਮੈਂ 14 ਦਿਨਾਂ ਦੇ ਵਿੱਚ ਚੋਣ ਲੜ ਲਈ ਸੀ ਤੇ 14 ਦਿਨਾਂ ਦੇ ਵਿੱਚ ਜਿਹੜੀ ਹੈ ਜੀ ਉਹ ਚੋਣ ਜਿੱਤ ਲਈ ਸੀ। ਹੁਣ ਇੱਥੇ ਪ੍ਰਗਟ ਸਿੰਘ ਹੋਰੀ ਗਲਤ ਨੇ ਜੀ। ਜਿਹੜੀ ਚੋਣ ਉਹਨਾਂ ਨੇ ਪਿਛਲੀ ਲੜੀ ਤੇ ਜਿੱਤੀ ਸੀਗੀ ਉਹ 14 ਦਿਨਾਂ ਦੇ ਵਿੱਚ ਇੱਕ ਢਾਂਚੇ ਵਾਲੀ ਪਾਰਟੀ ਦੀ ਜਿਹੜੀ ਉਹ ਲੜੀ ਤੇ ਜਿੱਤੀ ਸੀਗੀ। ਅਕਾਲੀ ਦਲ ਦੇ ਕੋਲੇ ਆਪਣਾ ਢਾਂਚਾ ਹੈ ਜਿਹੜਾ ਹੇਠਲੇ ਪੱਧਰ ਤੱਕ ਜਿਹੜਾ ਜੀ ਉਹ ਕੰਮ ਕਰਦਾ। ਪ੍ਰਗਟ ਸਿੰਘ ਹੋਰੀ ਸਿਰਫ ਕੈਂਡੀਡੇਟ ਬਣ ਕੇ ਉੱਥੇ ਗਏ ਸਨ ਜੀ, ਢਾਂਚਾ ਬਣਾਉਣ ਨਹੀਂ ਸਨ ਗਏ। ਇੱਕ ਦੂਜੀ ਗੱਲ ਇਹ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਨੇ ਉਹ ਚਲੇ ਗਏ ਜੀ ਇੱਕ ਪ੍ਰੈਸ ਕਾਨਫਰੰਸ ਕਰਕੇ, ਕਹਿੰਦੇ 15 ਦਿਨ ਬਾਅਦ ਆਊਂਗਾ। ਇਹ ਵੀ ਚੱਲਦਾ ਜੀ ਕਿ ਉਹ ਬਿਨਾਂ ਮਹੂਰਤ ਕਢਾਏ ਤੋਂ ਕੁਝ ਨਹੀਂ ਕਰਦੇ। ਸ਼ਾਇਦ ਜਿਹੜਾ ਅਗਲਾ ਮਹੂਰਤ ਹੈ ਉਹ 15 ਦਿਨਾਂ ਦਾ ਨਿਕਲਿਆ ਤੇ 15 ਦਿਨਾਂ ਤੋਂ ਬਾਅਦ ਉਹ ਨਾ ਹੋਵੇ ਜੀ ਕਿ ਜੋਤਸ਼ੀ ਜਿਹੜੇ ਨੇ ਉਹ ਇਹ ਕਹਿ ਦੇਣ ਕਿ ਹੁਣ ਅਗਲੀ ਪ੍ਰੈਸ ਕਾਨਫਰੰਸ ਤੁਸੀਂ ਜਨਵਰੀ 'ਚ ਜਾ ਕੇ ਕਰਨੀ ਹੈ। ਫਿਰ ਜਿਹੜਾ ਜੀ ਉਹ ਕੀ ਬਣੂਗਾ। ਇਸ ਵੇਲੇ ਪ੍ਰਗਟ ਸਿੰਘ ਹੋਰੀ ਇਕੱਲੇ ਹੀ ਜਿਹੜਾ ਜੀ ਉਹ ਸਰਗਰਮ ਜਾਪਦੇ ਨੇ। ਬੈਂਸ ਭਰਾ ਜਿਹੜੇ ਨੇ ਉਹ ਵਿਧਾਨ ਸਭਾ ਦੇ ਵਿੱਚ ਬਿਜ਼ੀ ਨੇ ਤੇ ਨਵਜੋਤ ਸਿੰਘ ਸਿੱਧੂ ਹੋਰੀ ਸ਼ੋਅ ਦੇ ਸਿਲਸਿਲੇ ਦੇ ਵਿੱਚ ਮੁੰਬਈ ਵਾਪਸ ਚਲੇ ਗਏ ਨੇ, 15 ਦਿਨਾਂ ਤੋਂ ਬਾਅਦ ਆਉਣਗੇ। ਤੋ ਇਹ ਢਾਂਚਾ ਜਿਹੜਾ ਜੀ ਉਹ ਕਿਵੇਂ ਬਣੂਗਾ, ਕਿਵੇਂ ਇਹ ਫਰੰਟ ਜਿਹੜਾ ਉਹ ਚੱਲੂਗਾ, ਬਹੁਤੇ ਸਵਾਲਾਂ ਦੇ ਜਵਾਬ ਜਿਹੜੇ ਨੇ ਜੀ ਉਹ ਸ਼ਾਇਦ ਪ੍ਰਗਟ ਸਿੰਘ ਹੋਰਾਂ ਦੇ ਕੋਲੇ ਹੈ ਨਹੀਂਗੇ। ਉਹਦਾ ਕਾਰਨ ਇਹ ਹੈ ਜੀ ਉਹ ਪੋਲੀਟੀਕਲ ਬੰਦੇ ਹੀ ਨਹੀਂਗੇ ਜੀ, ਸਹੀ ਪੁੱਛੋ ਤਾਂ ਨਾਨ ਪੋਲੀਟੀਕਲ ਪਰਸਨੈਲਿਟੀ ਆ ਉਹ, ਪਰ ਉਲਝ ਗਏ ਜੀ ਇਸ ਮਾਮਲੇ 'ਚ। ਬਿਲਕੁਲ ਜੀ, ਨਵਜੋਤ ਸਿੱਧੂ ਤਾਂ ਬਹੁਤਾ ਪਤਾ ਨਹੀਂ ਹੁਣ ਲੱਗਦਾ ਕਿ ਆਣ ਕੇ ਕਿਹੜੀ ਪਾਰਟੀ ਦਾ ਵੀ ਉਹ ਐਲਾਨ ਕਰ ਦੇਣ ਕਿ ਮੈਂ ਉੱਧਰ ਜਾਣਾ ਆ। ਤਾਂ ਜੀ ਜੇ ਬੇਅਦਬੀ ਕਾਂਡ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇੱਕ ਹੋਰ ਔਰਤ ਦਾ ਕਤਲ ਮਾਰੀ ਗਈ ਜੀ। ਇਹ ਔਰਤ ਐਕਚੁਅਲੀ ਤੁਹਾਨੂੰ ਯਾਦ ਹੋਣਾ ਕਿ ਇੱਕ ਔਰਤ ਦਾ ਕਤਲ ਪਿੱਛੇ ਜੇ ਹੋਇਆ ਸੀਗਾ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਉਹਦੇ ਉੱਤੇ ਕੇਸ ਦਰਜ ਸੀਗਾ ਜੀ। ਹੁਣ ਅੰਮ੍ਰਿਤਸਰ ਡਿਸਟ੍ਰਿਕਟ ਦੇ ਪਿੰਡ ਵੈਰੋਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਦੇ ਹੇਠ ਨਾਮਜ਼ਦ ਔਰਤ ਜਿਹੜੀ ਆ ਜੀ ਉਹਦਾ ਕਤਲ ਕੀਤਾ ਗਿਆ। ਬਲਵਿੰਦਰ ਕੌਰ ਖਿਲਾਫ ਨਵੰਬਰ 15 ਦੇ ਵਿੱਚ ਇੱਥੇ ਇਤਿਹਾਸਕ ਗੁਰਦੁਆਰਾ ਬਾਬੇ ਦੀ ਬੇਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਕੇਸ ਦਰਜ ਹੋਇਆ ਸੀਗਾ। ਲੋਪੋਕੇ ਥਾਣੇ ਦੇ ਵਿੱਚ ਇਸ ਔਰਤ ਦੇ ਖਿਲਾਫ ਇਹ ਕੇਸ ਦਰਜ ਹੋਇਆ ਸੀਗਾ। ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਇਹ ਜਿਹੜੀ ਔਰਤ ਹੈ ਜੀ ਬਾਅਦ ਦੇ ਵਿੱਚ ਇਹ ਜ਼ਮਾਨਤ ਦੇ ਉੱਤੇ ਜਿਹੜੀ ਉਹ ਰਿਹਾ ਹੋ ਗਈ ਸੀ ਔਰ ਮਾਨਸਿਕ ਬਿਮਾਰੀ ਦੇ ਆਧਾਰਿਤ ਚੱਲਦਿਆਂ ਇਹਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀਗਾ ਜੀ। ਇਹ ਤੋਂ ਪਹਿਲਾਂ ਲੁਧਿਆਣੇ ਦੇ ਪਿੰਡ ਦੇ ਵਿੱਚ ਇਸੇ ਸਾਲ ਜੁਲਾਈ ਦੇ ਵਿੱਚ ਇੱਕ ਔਰਤ ਦਾ ਕਤਲ ਜਿਹੜਾ ਉਹ ਹੋਇਆ ਸੀਗਾ। ਉਹਦੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਜਿਹੜਾ ਜੀ ਉਹ ਦੋਸ਼ ਸੀਗਾ। ਪੁਲਿਸ ਜਿਹੜੀ ਹੈ ਜੀ ਉਹ ਦੱਸਦੀ ਆ ਕਿ ਦੇਰ ਰਾਤ 3 ਅਣਪਛਾਤੇ ਵਿਅਕਤੀਆਂ ਨੇ ਉਸ ਔਰਤ ਦੇ ਘਰ ਦਾ ਬੂਹਾ ਖੜਕਾਇਆ। ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਇਹ ਵਿਅਕਤੀ ਜਿਹੜੇ ਸੀਗੇ ਜੀ ਉਹਨੂੰ ਖਿੱਚ ਕੇ ਦੂਰ ਲੈ ਗਏ। ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਦੇ ਉੱਤੇ ਵਾਰ ਕੀਤੇ ਗਏ। ਉਹਦੀ ਡੈਥ ਜਿਹੜੀ ਹੈ ਜੀ ਉਹ ਹੋ ਗਈ। ਇਸ ਘਟਨਾ ਦਾ ਪਤਾ ਗੁਆਂਢੀਆਂ ਨੂੰ ਸਵੇਰੇ ਲੱਗਿਆ ਜਦੋਂ ਉਹਨਾਂ ਨੇ ਬਲਵਿੰਦਰ ਕੌਰ ਜਿਹੜੀ ਸੀਗੀ ਜੀ ਉਹਨੂੰ ਮ੍ਰਿਤਕ ਪਾਇਆ ਜੀ ਗਲੀ ਦੇ ਵਿੱਚ। ਔਰ ਪੁਲਿਸ ਨੇ ਜਿਹੜੀ ਹੈ ਜੀ ਇਸ ਕੇਸ ਦੇ ਉੱਤੇ ਛਾਣਬੀਣ ਜਿਹੜੀ ਹੈ ਜੀ ਉਹ ਕਰ ਰਹੀ ਹੈ। ਅਜੇ ਤੱਕ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ। ਮੈਂ ਇੱਥੇ ਦੱਸਦਾ ਕਿ ਜਿਹੜਾ ਲੁਧਿਆਣੇ ਦੇ ਵਿੱਚ ਕਤਲ ਹੋਇਆ ਸੀਗਾ ਉਹ ਮੁੰਡੇ ਜਿਹੜੇ ਸੀਗੇ ਜੀ ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਸੀਗਾ ਪੁਲਿਸ ਦੇ ਸਾਹਮਣੇ। ਜੀ ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ
ਪੁਲਿਸ ਦੀ ਗੱਲ ਕਰਦੇ ਹਾਂ ਕਿ ਪੁਲਿਸ ਲੋਕਾਂ ਨੂੰ ਘੇਰਦੀ ਹੈ, ਪਰ ਚੰਡੀਗੜ੍ਹ ਦੇ ਵਿੱਚ 2 ਬੀਬੀਆਂ ਨੇ ਪੁਲਿਸ ਘੇਰੀ। ਜੀ ਐਕਚੁਅਲੀ ਜਿਹੜੀਆਂ 2 ਬੀਬੀਆਂ ਨੇ ਜੀ ਇਹ ਚੰਡੀਗੜ੍ਹ ਦੇ ਉਹ ਪੁਲਿਸ ਦੇ ਇਸ ਵੇਲੇ ਭਾਜ ਉਧੇੜ ਰਹੀਆਂ ਨੇ ਜੀ। ਸਾਬਕਾ ਮੇਅਰ ਹੈ ਇੱਕ ਇਹਦੇ ਵਿੱਚ, ਔਰ ਜਿਹੜੇ ਪੂਨਮ ਸ਼ਰਮਾ ਆ, ਔਰ ਇਹਦੇ ਨਾਲ ਜਿਹੜੇ ਜੀ ਕਿਰਨ ਖੇਰ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਪੁਲਿਸ ਵਾਲਿਆਂ ਨੂੰ ਜਿਹੜਾ ਜੀ ਉਹ ਕਟਹਿਰੇ ਦੇ ਵਿੱਚ ਖੜਾ ਕੀਤਾ ਜੀ। ਸੰਸਦ ਮੈਂਬਰ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਖੁੱਲੀ ਚਿੱਠੀ ਲਿਖੀ ਗਈ ਸੀ, ਮੈਂ ਉਹਦਾ ਜ਼ਿਕਰ ਵੀ ਕੀਤਾ ਸੀਗਾ ਖਬਰਾਂ ਦੇ ਵਿੱਚ ਕਿ ਪੁਲਿਸ ਦੇ ਵਿੱਚ ਇਸ ਚਿੱਠੀ ਨੂੰ ਲੈ ਕੇ ਜਿਹੜੀ ਆ ਜੀ ਉਹ ਹਲਚਲ ਮਚੀ ਹੋਈ ਹੈ। ਜਿਹੜੇ ਇਸ ਵੇਲੇ IG ਨੇ ਜੀ AS ਚੀਮਾ, ਉਹਨਾਂ ਨੇ ਕਿਰਨ ਖੇਰ ਵੱਲੋਂ ਉਠਾਏ ਸਵਾਲਾਂ ਦੀ ਉੱਪਰ ਜਿਹੜੀ ਆਪਣੀ ਰਿਪੋਰਟ ਸੰਸਦ ਮੈਂਬਰ ਨੂੰ ਭੇਜ ਦਿੱਤੀ ਹੈ। ਪਰ ਇਹ ਗੱਲ ਸਾਬਤ ਹੋ ਗਈ ਹੈ ਜੀ ਕਿ ਸ਼ਹਿਰ ਦੇ ਵਿੱਚ ਅਪਰਾਧੀਆਂ, ਸੱਟੇਬਾਜ਼ਾਂ ਤੇ ਡਰੱਗ ਮਾਫੀਏ ਦੇ ਵਿੱਚ ਜਿਹੜਾ ਜੀ ਉਹ ਘਿਰਦਾ ਜਾ ਰਿਹਾ ਹੈ। ਕਿਰਨ ਖੇਰ ਦੇ ਵੱਲੋਂ IG ਨੂੰ ਜਿਹੜੇ ਲਿਖੇ ਚਿੱਠੀ ਸੀਗੀ ਉਹਦੇ ਵਿੱਚ ਸ਼ਹਿਰ ਦੇ ਕੁਝ ਹਿੱਸਿਆਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਗੀ, ਜਿਹਦੇ ਚ ਮੌਲੀ ਜੱਗਰਾ, ਸੈਕਟਰ 25 ਦੀ ਕਲੋਨੀ ਮਲੋਆ, ਪਲਸੌਰਾ ਤੇ ਸੈਕਟਰ 38 ਇੱਥੇ ਦੱਸਿਆ ਗਿਆ ਜੀ ਕਿ ਗੁੰਡਿਆਂ ਦਾ ਰਾਜ ਜਿਹੜਾ ਜੀ ਹੈ ਔਰ ਸ਼ਰੇਆਮ ਕਤਲ, ਖੋਹਾਂ ਤੇ ਅਗਵਾ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹੁਣ ਜਿਹੜਾ ਦੂਸਰਾ ਸਵਾਲ ਇਸ ਵੇਲੇ ਜਿਹੜਾ ਜੀ ਉਹ ਖੜਾ ਹੋਇਆ, ਖਾਸ ਤੌਰ ਦੇ ਉੱਤੇ ਜਿਹੜੀ ਪੂਨਮ ਸ਼ਰਮਾ ਜਿਹੜੇ ਉਹਨੇ ਸਵਾਲ ਉਠਾਏ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਇੱਥੇ ਜਿਹੜੇ ਕੁਝ PG ਜਿਹੜੇ ਨੇ ਜੀ ਇੱਥੇ ਵੱਡੇ ਪੱਧਰ ਦੇ ਉੱਤੇ ਡਰੱਗ ਸਪਲਾਈ ਹੋ ਰਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਸਿੰਥੈਟਿਕ ਡਰੱਗ ਹੈ ਉਹ ਚੰਡੀਗੜ੍ਹ ਦੇ ਵਿੱਚ ਹੀ ਤਿਆਰ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਇਹਦੇ ਉੱਤੇ ਕੋਈ ਕੰਟਰੋਲ ਜਿਹੜਾ ਜੀ ਉਹ ਨਹੀਂ ਹੈਗਾ। ਜਿਹੜੇ ਪੂਨਮ ਸ਼ਰਮਾ ਆ ਉਹਨੇ ਇਹ ਖੁਲਾਸਾ ਜਿਹੜਾ ਜੀ ਕਰਕੇ ਇੱਕ ਵਾਰੀ ਫੇਰ ਪੁਲਿਸ ਜਿਹੜੀ ਹੈ ਜੀ ਚੰਡੀਗੜ੍ਹ ਦੀ ਪੁਲਿਸ ਉਹਨੂੰ ਕਟਹਿਰੇ ਦੇ ਵਿੱਚ ਜਿਹੜਾ ਜੀ ਉਹ ਖੜਾ ਕਰਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲੇ ਸਬੂਤ ਨੇ ਇਸ ਗੱਲ ਦੇ ਕਿ ਜਿਹੜੇ PG ਨੇ ਉਹਨਾਂ ਦੇ ਵਿੱਚ ਡਰੱਗ ਦੀ ਜਿਹੜੀ ਸਪਲਾਈ ਕੀਤੀ ਜਾ ਰਹੀ ਆ ਉਹ ਸਿੰਥੈਟਿਕ ਡਰੱਗ ਹੈ ਤੇ ਇਹ ਕਿਤੇ ਹੋਰ ਨਹੀਂ ਬਣ ਰਹੀ, ਚੰਡੀਗੜ੍ਹ ਦੇ ਵਿੱਚ ਹੀ ਜਿਹੜੀ ਹੈ ਜੀ ਉਹ ਬਣ ਰਹੀ ਹੈ। ਉਂਝ ਵੈਸੇ ਪੰਜਾਬ ਦੀ ਸਰਕਾਰ ਜਿਹੜੀ ਹੈ ਜੀ ਉਹ ਇਹ ਦਾਅਵਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਨਸ਼ਾ ਜਿਹੜਾ ਜੀ ਉਹ ਨਹੀਂ ਬਣਦਾ। ਗੱਲ ਉਦੋਂ ਵੀ ਸਿੰਥੈਟਿਕ ਡਰੱਗ ਦੀ ਹੀ ਹੁੰਦੀ ਹੈ ਜੀ, ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਵੀ ਬਣ ਰਹੀ ਹੈ। ਜੇ ਪੂਨਮ ਸ਼ਰਮਾ ਹੋਰਾਂ ਦੇ ਖੁਲਾਸੇ ਦੇ ਉੱਤੇ ਯਕੀਨ ਕਰੀਏ, ਕਿਰਨ ਖੇਰ ਹੋਰਾਂ ਦੀ ਚਿੱਠੀ ਦਾ ਜਵਾਬ ਅਜੇ ਤੱਕ ਲੱਭ ਨਹੀਂ ਰਿਹਾ ਸੀ ਪੁਲਿਸ ਨੂੰ, ਤੇ ਪੂਨਮ ਸ਼ਰਮਾ ਨੇ ਹੁਣ ਜਿਹੜਾ ਜੀ ਪੁਲਿਸ ਨੂੰ ਕਹਿ ਕੇ ਜਿਹੜਾ ਜੀ ਇਹ ਤਰਤੱਲੀ ਇੱਕ ਮਚਾਤੀ ਆ ਔਰ ਉਹਨਾਂ ਨੇ ਕਟਹਿਰੇ ਦੇ ਵਿੱਚ ਪੁਲਿਸ ਨੂੰ ਖੜਾ ਕਰਤਾ ਕਿ ਉਹਦਾ ਕੋਈ ਕੰਟਰੋਲ ਨਹੀਂ ਹੈ ਚੰਡੀਗੜ੍ਹ ਤੇ। ਬਿਲਕੁਲ ਜੀ, ਪੁਲਿਸ ਦਾ ਜਿਹੜਾ ਕੰਟਰੋਲ ਆ ਉਹ ਕਿਤੇ ਵੀ ਨਹੀਂ ਗੀ। ਡਰੱਗ ਪੰਜਾਬ ਨੂੰ ਖਾ ਲਿਆ ਡਰੱਗ ਨੇ। ਤੇ ਅੱਗੇ ਆਜ਼ਨਾਮਾ ਜੀ ਕਿ ਲਾਈ ਮੋਦੀ ਨੂੰ ਰਾਹੁਲ ਨੇ ਚੋਬ ਵਾਵਾ, ਕਹਿੰਦਾ ਚਲਾ ਅਮਰੀਕਾ ਨੂੰ ਝੱਟ ਜਾਂਦਾ। ਲਾਈ ਮੋਦੀ ਨੂੰ ਰਾਹੁਲ ਨੇ ਚੋਬ ਵਾਵਾ, ਕਹਿੰਦਾ ਚਲਾ ਅਮਰੀਕਾ ਨੂੰ ਝੱਟ ਜਾਂਦਾ ਹੈ। ਜਦ ਵੀ ਹੁੰਦਾ ਓਬਾਮਾ ਦੇ ਨਾਲ ਕਿਧਰੇ ਖਿੱਚੀ ਸੈਲਫੀਆਂ ਵੀ ਝਟਾ ਪੱਟ ਜਾਂਦਾ ਹੈ। ਜਦੋਂ ਭਾਰਤ ਦੇ ਅੰਦਰ ਹੈ ਕਿਤੇ ਜਾਂਦਾ, ਭੀੜਾਂ ਵੇਖ ਕੇ ਪਾਸਾ ਜਿਹਾ ਵੱਟ ਜਾਂਦਾ ਹੈ। ਸੈਲਫੀ ਨਹੀਂ ਕਿਸਾਨਾਂ ਦੇ ਨਾਲ ਲੈਂਦਾ, ਆਉਂਦੇ ਵੇਖ ਕੇ ਹੀ ਕੰਨੀ ਵੱਟ ਜਾਂਦਾ ਹੈ। ਡਰਦਾ ਮੈਲੇ ਕਿਸਾਨਾਂ ਦੇ ਕੱਪੜਿਆਂ ਤੋਂ, ਕਿਧਰੇ ਲੱਗ ਨਹੀਂ ਸੂਟ ਨੂੰ ਮੈਲ ਜਾਵੇ। ਡਰਦਾ ਮੈਲੇ ਕਿਸਾਨਾਂ ਦੇ ਕੱਪੜਿਆਂ ਤੋਂ, ਕਿਧਰੇ ਲੱਗ ਨਹੀਂ ਸੂਟ ਨੂੰ ਮੈਲ ਜਾਵੇ। ਆਵੇ ਰਾਹੁਲ ਵੀ ਚੋਣਾਂ ਦੇ ਵੇਖ ਬੱਦਲ, ਉਹ ਵੀ ਕਰਨ ਵਿਦੇਸ਼ ਨੂੰ ਸੈਲ ਜਾਵੇ। ਜੀ ਥੈਂਕ ਯੂ ਜੀ। ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਦੇ ਪਿੱਛੇ ਕੀ ਹੁੰਦਾ ਉਸ ਦੀ ਗੱਲਬਾਤ ਕਰਦੇ ਨੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਤੇ ਸਵੇਰ ਨੂੰ ਹੁੰਦੇ ਨੇ ਜੀ 9:30 ਵਜੇ ਮਿੰਟੂ ਗੁਰਸਰੀਆ ਜੀ ਜੋ ਸਾਡੇ ਲਈ ਖਬਰਾਂ ਲੈ ਕੇ ਆਉਂਦੇ ਨੇ, ਉਹ ਵੀ ਸੁਣਨਾ ਨਹੀਂ ਭੁੱਲਣਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।